ਸਤਿ ਸ਼੍ਰੀ ਅਕਾਲ ਭਾਜੀ ਤੇ ਵੀਰਾਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਜੀ ਰਮਨਵੀਰ ਜੀ ਨੂੰ ਕੁਐਸਚਨ ਆ ਭਾਜੀ, ਆਪਾਂ ਮੈਂ ਰੇਡੀਓ ਤਾਂ ਮੋਸਟਲੀ ਤੁਹਾਡਾ ਪ੍ਰੋਗਰਾਮ ਸੁਣਦਾ ਰਹਿੰਦਾ ਜੀ, ਹਮੇਸ਼ਾ ELD ਦੇ ਉੱਤੇ ਲੌਗ ਬੁੱਕ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਭਾਜੀ, ਕਦੇ ਮੀਟਿੰਗ ਟਾਈਮ ਦੇ ਉੱਤੇ ਵੀ ਗੱਲ ਕਰ ਲਓ ਜੀ। ਤੇ ਜਿਵੇਂ FMCS ਨੇ ਲੌਗ ਬੁੱਕਾਂ ਧੱਕੇ ਨਾਲ ਦੇਤੀਆਂ, ਲਾਤੀਆਂ, ਥੋਪਤੀਆਂ ਜੀ ਟਰੱਕਿੰਗ ਕੈਰੀਅਰ ਦੇ ਉੱਪਰ, ਇਹ ਇੱਦਾਂ ਦਾ ਕੋਈ ਲਾ ਨਹੀਂ ਬਣਾ ਸਕਦੇ ਵੀ ਵੇਟਿੰਗ ਟਾਈਮ ਵੀ ਕੈਰੀਅਰ ਨੂੰ ਜੀ ਪੇ ਕਰਨ, ਵੀ ਹੈਵ ਟੂ ਹੈਵ ਪੇ ਕਰਨਾ ਹੀ ਪੈਣਾ? ਭਾਜੀ ਮੇਰੀ ਗੱਲ ਨਾ ਕੱਟੋ ਜੀ। ਤੇ 5-7 ਲੋਡ ਆਈ ਰਿਟਰਨ ਦੇ ਵਿੱਚ ਵੀ ਪੇਪਰ ਵਰਕ ਹੈਗਾ, ਸਭ ਕੁਛ ਹੈਗਾ ਜੀ। ਇੱਕ ਵਾਰੀ ਬ੍ਰੋਕਰ ਨੇ ਲੋਡ ਦੇ ਪੇਪਰ ਵਰਕ ਮੰਗਾ ਲਿਆ, ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਜੀ, ਕਾਲ ਦਾ ਫੋਨ ਦਾ ਆਨਸਰ ਹੀ ਨਹੀਂ ਕਰਦੇ। 18-20 ਘੰਟੇ ਸ਼ਿਪਰ ਦੇ ਰਿਸੀਵਰ ਦੇ ਖੜੇ ਰਹਿੰਦੇ ਜੀ, ਅਸੀਂ ਜਾ ਕੇ ਉਹਦਾ ਕੁਛ ਨਹੀਂ ਪੇ ਕਰਦੇ ਜੀ। ਏਦਾਂ ਕੋਈ FMCS ਲਾ ਨਹੀਂ ਬਣਾ ਸਕਦਾ ਵੀ ਦੋ ਵੀ $70-100 ਘੰਟੇ ਦਾ ਵੀ ਜੇ ਕੈਰੀਅਰ ਖੜਾ ਵਾ ਉੱਥੇ? ਬਿਲਕੁਲ ਭਾਜੀ, ਇਹਦੇ ਦੋ ਜਵਾਬ ਹੈਗੇ ਆ। ਪਹਿਲਾ ਤੇ ਜਿਹੜੀ ਡਿਟੈਂਸ਼ਨ ਟਾਈਮ ਦਾ ਅਸੀਂ ਜਦੋਂ ਕੰਮ ਪ੍ਰੋਗਰਾਮ ਕੀਤੇ ਸੀਗੇ, ਡਿਟੈਂਸ਼ਨ ਟਾਈਮ ਦੀ ਜਿਹੜੀ ਅਸੀਂ ਕੀਤਾ ਸੀਗਾ ਕਿ ਉੱਥੇ ਕਮੈਂਟ ਕਰਨੇ ਹੈਗੇ ਆ। ਡਿਟੈਂਸ਼ਨ ਟਾਈਮ ਤੇ ਜਦੋਂ ਲੌਗ ਬੁੱਕਾਂ ਲੱਗੀਆਂ ਸੀ ਉਦੋਂ ਤਾਂ ਕਮੈਂਟ ਪੀਰੀਅਡ ਕੋਈ ਉਹਨਾਂ ਨੇ ਚਲਾਇਆ ਨਹੀਂ, ਸਿੱਧਾ ਹਾਂ ਜੀ ਤੁਹਾਨੂੰ ਇਹ ਲੌਗ ਬੁੱਕ ਲੈਣੀ ਪੈਣੀ ਹੈ, ਲੈਣੀ ਪੈਣੀ ਹੈ। ਭਾਜੀ ਗੱਲ ਸੁਣੋ, 2013 ਦੇ ਵਿੱਚ ਲੌਗ ਬੁੱਕ ਦੀ ਗੱਲ ਸ਼ੁਰੂ ਹੋਈ ਸੀ, 2017 ਦੇ ਵਿੱਚ ਲੌਗ ਬੁੱਕ ਲਾਗੂ ਹੋਈ ਆ। ਮੈਂ ਆਲ ਦਾ ਵੇ ਥਰੂ ਸਾਰਾ ਪ੍ਰੋਸੈਸ ਦੇਖਿਆ, ਸਾਰਾ ਪ੍ਰੋਸੈਸ ਮੈਂ ਗਿਆ ਆ। ਸੋ ਇਹ ਨਹੀਂ ਤੁਸੀਂ ਕਹਿ ਸਕਦੇ ਵੀ 2017 ਦੇ ਵਿੱਚ ਆਪਣੇ ਸਿਰ ਦੇ ਵਿੱਚ ਲੌਗ ਬੁੱਕ ਮਾਰਤੀ ਲਿਆਣਗੇ ਨਾ। 2013 ਦੇ ਵਿੱਚ ਅਨਾਊਂਸ ਹੋਈ ਹੈ, 2017 ਦੇ ਵਿੱਚ ਲੱਗੀ ਆਣਗੇ, 2018 ਦੇ ਵਿੱਚ ਐਕਚੁਅਲੀ ਲੱਗੀ ਹੈ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ 5 ਸਾਲ ਦਾ ਵਕਫਾ ਸੀਗਾ, ਬੜਾ ਟਾਈਮ ਦਿੱਤਾ ਹੈ, ਠੀਕ ਹੈ। ਸੋ ਦੂਸਰੀ ਚੀਜ਼ ਜਿਹੜੀ ਤੁਸੀਂ ਡਿਟੈਂਸ਼ਨ ਟਾਈਮ ਦੀ ਗੱਲ ਕੀਤੀ ਹੈ, ਡਿਟੈਂਸ਼ਨ ਟਾਈਮ ਜਿਹੜੀ ਆ ਉਹ ਬਿਲਕੁਲ ਉਹਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋਈ ਆ, ਬਹੁਤ ਜ਼ਿਆਦਾ ਟਾਈਮ ਲੱਗਾ ਆ। ਡਿਟੈਂਸ਼ਨ ਟਾਈਮ ਦੇ ਉੱਤੇ ਕੰਮ ਹੈਗਾ ਆ, ਸਲੋ ਸਪੀਡ ਨਾਲ ਚੱਲ ਰਿਹਾ, ਪਰ ਜਦੋਂ ਉਹਦੇ ਕਮੈਂਟ ਪੀਰੀਅਡ ਆਇਆ ਸੀਗਾ ਉਦੋਂ ਬਹੁਤ ਘੱਟ ਕਮੈਂਟਸ ਉਹਦੇ ਉੱਤੇ ਲੋਕਾਂ ਨੇ ਕੀਤੇ ਸੀਗੇ, ਬਹੁਤ ਘੱਟ ਦੱਸਿਆ ਸੀਗਾ। ਭਾਜੀ ਅਸੀਂ ਨਾ FMCS ਨੂੰ ਬਹੁਤ ਕੰਪਲੇਂਟਾਂ ਕਰਦੇ ਆ ਵੀ ਸਾਡੇ ਨਾਲ ਆ ਹੋ ਗਿਆ, ਸਾਡੇ ਨਾਲ ਆ ਹੋ ਗਿਆ ਨਾ ਜੀ। ਇੱਕ ਵੀ ਕੰਪਲੇਂਟ ਵਾਪਸ ਕੋਈ ਆਨਸਰ ਹੀ ਨਹੀਂ ਕਰਦੇ ਜੀ। ਭਾਜੀ ਇੱਕ ਮਿੰਟ, ਤੁਸੀਂ ਪਹਿਲਾਂ ਸਭ ਤੋਂ ਵੱਡੀ ਨਲਾਇਕੀ FMCS ਦੀ ਹੈ ਜੀ ਇਹ ਕੰਮ ਦੇ ਵਿੱਚ। ਭਾਜੀ ਮੇਰੀ ਗੱਲ ਸੁਣੋਗੇ, ਤੁਸੀਂ ਕਿਹਾ ਮੇਰੀ ਗੱਲ ਨਾ ਕੱਟਿਓ, ਮੈਂ ਨਹੀਂ ਕੱਟੀ, ਪਰ ਤੁਸੀਂ ਮੇਰੀ ਗੱਲ ਨਾ ਕੱਟਿਓ, ਮੈਂ ਤੁਹਾਨੂੰ ਗੱਲ ਕਰ ਰਿਹਾ। ਸੋ ਮੈਂ ਤੁਹਾਨੂੰ ਦੱਸ ਰਿਹਾ। ਦੂਸਰੀ ਗੱਲ, ਜਦੋਂ ਤੁਸੀਂ ਸ਼ਿਪਰ ਤੇ ਜਾਂਦੇ ਆ, ਤੁਸੀਂ ਸ਼ਿਪਰ ਦੇ ਤੁਸੀਂ ਕਹਿੰਦੇ ਵੀ ਅਸੀਂ 18 ਘੰਟੇ ਵੇਟ ਕੀਤੀ ਆ। ਜਦੋਂ ਸ਼ਿਪਰ ਦੇ 10 ਘੰਟੇ 15 ਘੰਟੇ ਵੇਟ ਕਰਨ ਤੋਂ ਬਾਅਦ ਅਸੀਂ ਆਪਣੀ ਲੌਗ ਬੁੱਕ ਐਡਜਸਟ ਕਰਕੇ ਤੇ ਅਸੀਂ ਉਹ ਘੰਟੇ ਚਲਾ ਕੇ ਸ਼ਿਪਰ ਨੂੰ ਉਹ ਚੀਜ਼ ਕਵਰ ਕਰਕੇ ਦਿੰਦੇ ਆ, ਸ਼ਿਪਰ ਉਸ ਚੀਜ਼ ਦਾ ਨਹੀਂ ਪੇ ਕਰੂਗਾ, ਸ਼ਿਪਰ ਉਸ ਚੀਜ਼ ਤੋਂ ਬਚੂਗਾ, ਕਿਉਂਕਿ ਉਹਨੂੰ ਪਤਾ ਆ ਕਿ ਤੁਸੀਂ ਆਪ ਗਲਤ ਹੋ ਕੇ ਉਹਦਾ ਕੰਮ ਕਰ ਦੇਣਾ, ਠੀਕ ਆ। ਜਦੋਂ ਤੁਸੀਂ ਸ਼ਿਪਰ ਦੇ ਬੈਠੇ ਆ, 18 ਘੰਟੇ ਬੈਠੇ ਆ ਜਾਂ 10 ਘੰਟੇ ਬੈਠੇ ਆ, ਉਸ ਤੋਂ ਬਾਅਦ ਸ਼ਿਪਰ ਨੂੰ ਕਹੋ ਭਾਈ ਹੁਣ ਇਹ ਲੋਡ ਨਹੀਂ ਤੁਰ ਸਕਦਾ ਇੱਥੋਂ, ਕਿਉਂਕਿ ਮੇਰੇ ਆਵਰਸ ਖਤਮ ਹੋ ਗਏ। ਜੇ ਅਸੀਂ ਉੱਥੇ ਵੀ ਥੋੜੀ ਜਿਹੀ ਸਿੰਸੀਅਰਿਟੀ ਦਿਖਾਈਏ, ਅਸੀਂ ਉੱਥੇ ਡਬਲ ਲੌਗ ਬੁੱਕ ਨਾ ਯੂਜ਼ ਕਰੀਏ ਤੇ ਅਸੀਂ ਉੱਥੇ ਆਪਣੀ ਐਡਜਸਟਮੈਂਟ, ਮੈਂ ਪਿਛਲੇ ਵੀਕ ਰਾਜਕਿਰਨ ਨੂੰ ਇੱਕ ਆਪਣੀ ਆਪਣੇ ਇੰਡੀਅਨਸ ਦੀ ਜਿਹੜੀ ਆ ਲੌਗ ਬੁੱਕ ਆ ਉਹਦੀ ਮੈਂ ਰਿਕਾਰਡਿੰਗ ਕੀਤੀ, ਉਹਨਾਂ ਦੇ ਉਹ ਮੈਨੂੰ ਤੱਕ ਕਾਲਾਂ ਕਰੀ ਜਾਂਦੇ ਆ ਕਿ ਅਸੀਂ ਤੁਹਾਡੀ ਲੌਗ ਬੁੱਕ ਜਿਹੜੀ ਐਡਜਸਟ ਕਰ ਦਿਆਂਗੇ, ਜੇ 10 ਘੰਟੇ ਤੁਸੀਂ ਸ਼ਿਪਰ ਤੇ ਬੈਠੇ ਆ, ਰਿਸੀਵਰ ਤੇ ਬੈਠੇ ਆ, ਅਸੀਂ ਉਹ ਤੁਹਾਨੂੰ ਆਵਰਸ ਜਿਹੜੇ ਆ ਉਹ ਡਰਾਈਵ ਆਵਰਸ ਬਣਾ ਕੇ ਦੇ ਦਿਆਂਗੇ, ਠੀਕ ਹੈ ਨਾ। ਮੈਂ ਆਪ ਖੁਦ ਰਿਕਾਰਡ ਕੀਤੀ ਹੈ ਇਹ ਕਾਲ, ਠੀਕ ਹੈ ਨਾ। ਸੋ ਉਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਖੁਦ ਸ਼ਿਪਰ ਦੀ ਜਿਹੜੀ ਬੇਵਕੂਫੀ ਆ ਉਹਨੂੰ ਆਪਣੇ ਸਿਰ ਲੈ ਕੇ ਉਹ ਚੀਜ਼ਾਂ ਠੀਕ ਕਰਕੇ ਸ਼ਿਪਰ ਨੂੰ ਥਾਲੀ 'ਚ ਪਰੋਸ ਕੇ ਦੇਤੀਆਂ, ਸ਼ਿਪਰ ਕਿਉਂ ਉਸ ਚੀਜ਼ ਨੂੰ, ਇਹ ਜਿੱਦਣ ਲੌਗ ਬੁੱਕ ਆਈ ਸੀਗੀ ਉਦੋਂ 6 ਮਹੀਨੇ ਰੇਟ ਕਿਉਂ ਅੱਪ ਗਏ ਸੀਗੇ? ਕਿਉਂਕਿ ਉਦੋਂ ਅਸੀਂ ਲੌਗ ਬੁੱਕ ਦੇ ਡਰ ਦੇ ਨਾਲ ਅਸੀਂ ਉਹਨੂੰ ਸਿੱਧਾ ਚਲਾਉਣਾ ਮੰਨ ਲਿਆ ਸੀ। ਜਿੱਦਣ ਅਸੀਂ ਉਹਦੇ 'ਚ ਗਲਤੀਆਂ ਕਰਨੀਆਂ ਸ਼ੁਰੂ ਕਰਤੀਆਂ, ਜਿੱਦਣ ਉਹਨੂੰ ਦੁਬਾਰਾ ਰੀਐਡਜਸਟ ਕਰਨਾ ਸ਼ੁਰੂ ਕਰਤਾ, ਉਦਣ ਹੀ ਪ੍ਰੋਬਲਮ ਖੜੀ ਹੋ ਗਈ, ਠੀਕ ਆ। ਇਹ ਚੀਜ਼ ਨਹੀਂ ਗੀ, ਪਰ ਮੈਂ ਇਹ ਨਹੀਂ, ਇਸ ਚੀਜ਼ ਦਾ ਮੈਂ ਜਸਟੀਫਿਕੇਸ਼ਨ ਨਹੀਂ ਦੇ ਰਿਹਾ ਕਿ ਤੁਹਾਡੇ ਨਾਲ ਗਲਤ 18 ਘੰਟੇ ਬੈਠੇ ਤੁਹਾਨੂੰ ਨਹੀਂ ਮਿਲੇ ਉਹ ਜਾਇਜ਼ ਆ। ਮੈਂ ਉਹ ਨਹੀਂ ਕਹਿ ਰਿਹਾ ਕਿ ਉਹ ਜਾਇਜ਼ ਆ, ਉਹ ਗਲਤ ਆ। ਉੱਥੇ ਤੁਹਾਡੇ ਸ਼ਿਪਰ ਦੇ ਨਾਲ ਫਾਈਟ ਕਰਨਾ ਬਣਦਾ, ਪਰ ਜਿੱਥੇ ਅਸੀਂ ਗਲਤ ਆ ਅਸੀਂ ਉਹ ਚੀਜ਼ਾਂ ਕਿਉਂ ਨਹੀਂ ਮੰਨਦੇ? ਅਸੀਂ ਇਸ ਚੀਜ਼ ਦੇ ਤੇ ਜਦੋਂ ਮੈਂ ਸ਼ਿਪਰ ਆ, ਮੈਂ ਤੁਹਾਨੂੰ ਰੋਕ ਕੇ ਰੱਖਿਆ, ਠੀਕ ਹੈ ਨਾ, ਪਰ ਜੇ ਮੈਂ ਤੁਹਾਨੂੰ ਰੋਕ ਕੇ ਰੱਖਿਆ, ਤੁਸੀਂ ਮੇਰਾ ਆਪਣੀ ਲੌਗ ਬੁੱਕ ਐਡਜਸਟ ਕਰਕੇ ਮੇਰਾ ਲੋਡ ਫਿਰ ਟਾਈਮ ਤੇ ਕਿਉਂ ਲਾਉਣੇ ਆ? ਜਦੋਂ ਤੁਸੀਂ ਉਹਦਾ ਲੋਡ ਲੇਟ ਲਾਓਗੇ, ਲੇਟ ਜਾਊਗਾ, ਉਹਨੂੰ ਪਤਾ ਲੱਗੂਗਾ ਕਿ ਮੇਰਾ ਲੋਡ ਟਾਈਮ ਦੇ ਨਾਲ ਨਹੀਂ ਲੱਥਣਾ, ਮੈਨੂੰ ਟਾਈਮ ਨਾਲ ਤੁਹਾਨੂੰ ਚੁਕਾਉਣਾ ਪੈਣਾ। ਇਸ ਕਰਕੇ ਸ਼ਿਪਰ ਜਿਹੜੇ ਆ ਉਹ ਲੀਨੀਅੰਟ ਆ, ਲੈਗ ਕਰਦੇ ਆ, ਕਿਉਂਕਿ ਅਸੀਂ ਉਹਨਾਂ ਦੀ ਬੇਵਕੂਫੀਆਂ ਜਿਹੜੀਆਂ ਆ, ਉਹਨਾਂ ਦੀਆਂ ਗਲਤੀਆਂ ਜਿਹੜੀਆਂ ਆ, ਉਹ ਅਸੀਂ ਥਾਲੀ 'ਚ ਪਰੋਸ ਕੇ ਉਹਨਾਂ ਦਾ ਆਪਣਾ ਕੁੰਡਾ ਕਰਕੇ, ਬੇੜਾਗਰਕ ਕਰਕੇ, ਆਪਣੀ ਸਿਹਤ ਦਾ ਸੱਤਿਆਨਾਸ਼ ਕਰਕੇ ਅਸੀਂ ਉਹਨਾਂ ਦਾ ਲੋਡ ਫਿਰ ਟਾਈਮ 'ਤੇ ਲਾ ਦੇਈਦਾ। ਕਿਉਂ? ਕਿਉਂਕਿ ਅਸੀਂ ਗਲਤੀ ਕਰਦੇ ਆ।
ਸੋ ਪਲੀਜ਼, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈਗਾ, ਗਲਤ ਠੀਕ ਹੈ, ਸ਼ਿਪਰ ਬਹੁਤ ਕਰਦੇ ਆ, ਪਰ ਅਸੀਂ ਉਹਨਾਂ ਨੂੰ ਗਲਤੀਆਂ ਕਰਨ ਦਾ ਮੌਕਾ ਦਿੰਦੇ ਆ।